ਖਾਲਸ ਮੱਖਣ ਦੁੱਧ ਮੁਖਾਣੇ ਕਿੱਥੇ ਗਏ, ਤੇ ਬਾਸਮਤੀ ਦੇ ਚੌਲ ਪੁਰਾਣੇ ਕਿੱਥੇ ਗਏ, ਤੇ ਕਾਠੇ ਗੰਨੇ ਦੇਸੀ ਦਾਣੇ ਕਿੱਥੇ ਗਏ, ਤੇ ਵੈਦ ਹਕੀਮ ਦਨਾ ਸਿਆਣੇ ਕਿੱਥੇ ਗਏ, ਤੇ ਕਰਮਾਂ ਵਾਲੇ ਬੀਬੇ ਰਾਣੇ ਕਿੱਥੇ ਗਏ, ਤੇ ਤੰਦਰੁਸਤੀ ਦੇ ਜਾਮਨ ਖਾਣੇ ਕਿੱਥੇ ਗਏ। ਆਗਿਆਕਾਰੀ ਪੁੱਤਰ ਹੋਵੇ ਤੇ ਘਰ ਮਠਿਆਉਲੀ ਨਾਰ, ਤੇ ਧਨ ਭੱਲੇ ਸੰਤੋਖ ਮਨ, ਹਾਏ ਹਾਏ ਹਾਏ, ਤੇ ਚਾਰੇ ਸੁਰਗ ਸੰਸਾਰ। ਹਾਏ ਹਾਏ ਹਾਏ, ਮਠੌਲੀ ਮਿੱਠੇ ਸੁਭਾਅ ਦੀ ਬੀਬੀ, ਯਾਨੀ ਉਹਦੇ ਘਰ ਜਿਹੜੀ ਬੀਵੀ ਹੈ ਉਹ ਵੀ ਮਿੱਠੇ ਸੁਭਾਅ ਦੀ, ਠੰਡੇ ਸੁਭਾਅ ਦੀ ਹੋਵੇ, ਕੁੜਿੱਤਣ ਭਰੀ ਨਾ ਹੋਵੇ, ਹਾਂਜੀ, ਗੱਲ ਨੂੰ ਸਮਝਣ ਸਹਿਣ ਵਾਲੀ ਤੇ ਜਰਨ ਜਰਾਨ ਵਾਲੀ ਹੋਵੇ। ਹੱਸਦੇ ਮੱਥੇ ਸਾਗ ਦਿੱਤਾ ਤੇ ਗੋਸ਼ਤ ਨਾਲੋਂ ਚੰਗਾ। ਕਿ ਜਿਹੜਾ ਬੰਦੇ ਦਾ ਮਿਲ ਵਰਤਨ ਹੈ ਨਾ ਜੀ, ਉਹ ਬੜਾ ਹੱਸਮੁਖੜਾ ਹੋਣਾ ਚਾਹੀਦਾ। ਵਾਹ, ਆਪ ਦਿੱਤਾ ਸੋ ਦੁੱਧ ਬਰਾਬਰ, ਤੇ ਮੰਗ ਲਿਆ ਸੁਖੇ, ਤੇ ਧਰਮ ਈਮਾਨ ਦੋਵੇਂ ਹੀ ਗਏ ਜਦ ਮੂੰਹ ਆਖਿਆ ਦੇ। ਕਿਸੇ ਅੱਗੇ ਜਦੋਂ ਬੰਦਾ ਹੱਥ ਕਰਦਾ ਤੇ ਉਹਦੀ ਅਨਾਹ ਤੇ ਛੁਰੀ ਚੱਲ ਜਾਂਦੀ। ਇਸ ਵਾਸਤੇ ਮਤਲਬ ਇਹਦੇ ਚ ਦੱਸਿਆ ਗਿਆ ਕਿ ਜਦੋਂ ਬੰਦਾ ਕਿਸੇ ਕੋਲੋਂ ਮੰਗਣ ਤੇ ਜਾਂ ਕਿਸੇ ਨੂੰ ਆਖੇ ਵੀ ਮੈਨੂੰ ਆ ਫਲਾਣੀ ਚਾਹ ਦੇ, ਤੇ ਉਹਦਾ ਕੱਖ ਕੰਡਾ ਨਹੀਂ ਰਹਿੰਦਾ। ਹੱਥਾਂ ਬਾਝੇ ਕਸੂਤੀਆਂ, ਹਾਂਜੀ, ਜਿਵੇਂ ਵੈਰੀ ਮਿੱਤ ਨਾ ਕੋਈ। ਹਾਂ, ਇਹਦੇ ਚ ਦੱਸਿਆ ਗਿਆ ਕਿ ਤੁਸੀਂ ਜਿਹੜਾ ਕੰਮ ਆਪਣੀ ਹੱਥੀ ਨਹੀਂ ਨਾ ਕਰ ਸਕਦੇ, ਉਹਨੂੰ ਕਦੀ ਵੀ ਯਕੀਨ ਨਾ ਕਰੋ ਕਿ ਉਹ ਮਤਲਬ ਸੂਤ ਹੋਏਗਾ, ਉਹ ਕਸੂਤ ਹੀ ਹੋਏਗਾ। ਕਾਲੇ ਨਾਗ ਤੇ ਨਾਇਚ ਦਾ ਵੈਰ ਇੱਕ ਬਰਾਬਰ ਹੁੰਦਾ ਹੈ। ਈਸਾ ਖਾਨ ਚ ਦੱਸਿਆ ਗਿਆ ਕਿ ਇਹਨਾਂ ਦਾ ਜਿਹੜਾ ਵੈਰ ਹੈ ਨਾ ਜੀ, ਕੋਈ ਵੈਰ ਇਹਨਾਂ ਨਾਲ ਪਾ ਨਾ ਲਵੇ। ਇਹ ਜਿਹੜੇ ਨੇ ਮਤਲਬ ਇਹ ਕਿ ਇਹ ਵੈਰ ਇਸ ਤਰ੍ਹਾਂ ਕੁੱਟਦੇ ਨੇ ਬਈ ਛੱਡ ਗੱਲਾਂ ਦਿਓ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਮੇਲਾ TV ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ। ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਵਿੱਚ ਸ਼ੇਅਰ ਜ਼ਰੂਰ ਕਰਿਆ ਕਰੋ। ਤੇ ਪਿਆਰਿਓ, ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਸਬਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਸਾਹਿਬੋ, ਸਾਡੇ ਇੱਕ ਬੜੇ ਹੀ ਪਿਆਰੇ, ਬੜੇ ਮਨ ਠਾਰ ਤੇ ਦਿਲਦਾਰ ਸਾਡੇ ਪਰਮਾਨੈਂਟ ਵਿਊਅਰ ਨੇ, ਭਾਈ ਅਬਦੁਲ ਰਊਫ ਸਾਦਕ ਸਾਹਿਬ। ਉਹਨਾਂ ਸਾਥੋਂ ਇੱਕ ਫਰਮਾਇਸ਼ ਕੀਤੀ ਹੈ ਵੀ ਬਾਬਾ ਜੀ ਅਬੀਰ ਅਬੂ ਜ਼ਰੀ ਹੋਰਾਂ ਦੀ ਇੱਕ ਸ਼ੋਹਰਾ ਆਫਾਕ ਨਜ਼ਮ ਹੈ, ਖਾਲਸ ਮੱਖਣ ਦੁੱਧ ਮੁਖਾਣੇ ਕਿੱਥੇ ਗਏ। ਉਹਨਾਂ ਸਾਨੂੰ ਹੁਕਮ ਦਿੱਤਾ ਹੈ ਵੀ ਇਹ ਨਜ਼ਮ ਅਸੀਂ ਅੱਜ ਤੁਹਾਡੇ ਹਜ਼ੂਰ ਪੇਸ਼ ਕਰੀਏ। ਤੇ ਲਓ ਫਿਰ ਸਮਾਤ ਫਰਮਾਓ। ਬਾਬਾ ਜੀ ਲਿਖਦੇ ਨੇ ਭਈ ਖਾਲਸ ਮੱਖਣ ਦੁੱਧ ਮੁਖਾਣੇ ਕਿੱਥੇ ਗਏ, ਤੇ ਬਾਸਮਤੀ ਦੇ ਚੌਲ ਪੁਰਾਣੇ ਕਿੱਥੇ ਗਏ, ਤੇ ਕਾਠੇ ਗੰਨੇ ਦੇਸੀ ਦਾਣੇ ਕਿੱਥੇ ਗਏ, ਤੇ ਵੈਦ ਹਕੀਮ ਦਨਾ ਸਿਆਣੇ ਕਿੱਥੇ ਗਏ, ਤੇ ਕਰਮਾਂ ਵਾਲੇ ਬੀਬੇ ਰਾਣੇ ਕਿੱਥੇ ਗਏ, ਤੇ ਤੰਦਰੁਸਤੀ ਦੇ ਜਾਮਨ ਖਾਣੇ ਕਿੱਥੇ ਗਏ। ਤੇ ਖਾਲਸ ਮਰਚ ਤੇ ਖਾਲਸ ਹਲਦੀ
ਕਿੱਥੇ ਗਈ? ਤੇ ਜਿਹੜੀ ਦਾਲ ਸੀ ਛੇਤੀ ਗਲਦੀ ਕਿੱਥੇ ਗਈ? ਤੇ ਇੰਨੀ ਚੀਨੀ ਇੰਨੀ ਜਲਦੀ ਕਿੱਥੇ ਗਈ? ਤੇ ਰੂਪ ਜਵਾਨੀ ਢਲਦੀ ਢਲਦੀ ਕਿੱਥੇ ਗਈ? ਤੇ ਮੁਜਰਮ ਪਕੜਨ ਵਾਲੇ ਥਾਣੇ ਕਿੱਥੇ ਗਏ? ਤੇ ਕਰਮਾਂ ਵਾਲੇ ਬੀਬੇ ਰਾਣੇ ਕਿੱਥੇ ਗਏ? ਤੇ ਹੋਇਆ ਐਡਾ ਘੁੱਪ ਹਨੇਰਾ ਦਿਸਦਾ ਨਹੀਂ, ਸੱਜਣ ਮਿੱਤਰ ਤੇਰਾ ਮੇਰਾ ਦਿਸਦਾ ਨਹੀਂ, ਤੇ ਆਪਣੀ ਮੰਜ਼ਿਲ ਆਪਣਾ ਡੇਰਾ ਦਿਸਦਾ ਨਹੀਂ, ਤੇ ਬੱਤੀ ਵਾਲਾ ਕੋਈ ਬਨੇਰਾ ਦਿਸਦਾ ਨਹੀਂ, ਤੇ ਮੇਰ ਮੁਹੱਬਤ ਪਿਆਰ ਪੁਰਾਣੇ ਕਿੱਥੇ ਗਏ? ਤੇ ਕਰਮਾਂ ਵਾਲੇ ਬੀਬੇ ਰਾਣੇ ਕਿੱਥੇ ਗਏ? ਤੇ ਸਜਦੇ ਪੈ ਪੈ ਈਦੀ ਹੱਜੀ ਰੋਨੇ ਆ, ਤੇ ਸ਼ਰਮਾਂ ਵਾਲਿਆ ਪਰਦੇ ਕੱਜੀ ਰੋਨੇ ਆ, ਤੇ ਅੰਦਰ ਵੜ ਵੜ ਅੱਜੀ ਭੱਜੀ ਰੋਨੇ ਆ, ਤੇ ਸੁਣਦਾ ਏ ਤੇ ਬੌੜੀ ਭੱਜੀ ਰੋਨੇ ਆ, ਤੇ ਸਾਡੇ ਭਾ ਦੇ ਹਾਸੇ ਗਾਣੇ ਕਿੱਥੇ ਗਏ? ਤੇ ਕਰਮਾਂ ਵਾਲੇ ਬੀਬੇ ਰਾਣੇ ਕਿੱਥੇ ਗਏ? ਤੇ ਉੱਚੀਆਂ ਦਾਖਾਂ ਨਹੀਂ ਕੋਈ ਪੌੜੀ ਖਾਈਏ ਕੀ? ਹਰ ਸ਼ੈ ਖੱਟੀ ਖੱਟੀ ਕੌੜੀ ਖਾਈਏ ਕੀ? ਤੇ ਟੱਬਰਦਾਰੀ ਲੰਮੀ ਚੌੜੀ ਖਾਈਏ ਕੀ? ਤੇ ਕਿਸੇ ਦੀ ਲਾ ਨਹੀਂ ਸਕਦੇ ਤੌੜੀ ਖਾਈਏ ਕੀ? ਤੇ ਸਾਡੇ ਹਿੱਸੇ ਖਸਮ ਨੂੰ ਖਾਣੇ ਕਿੱਥੇ ਗਏ? ਤੇ ਕਰਮਾਂ ਵਾਲੇ ਬੀਬੇ ਰਾਣੇ ਕਿੱਥੇ ਗਏ? ਤੇ ਦਹੀਂ ਨਾਲ ਟੁੱਕ ਖਵਾਉਣ ਵਾਲੀ ਮਰ ਗਈ ਮਾਂ, ਤੇ ਠੰਡ ਕਲੇਜੇ ਪਾਵਣ ਵਾਲੀ ਮਰ ਗਈ ਮਾਂ, ਤੇ ਸਾਡਾ ਬੋਝ ਵੰਡਾਵਣ ਵਾਲੀ ਮਰ ਗਈ ਮਾਂ, ਤੇ ਸੀਨੇ ਨਾਲ ਲਗਾਵਣ ਵਾਲੀ ਮਰ ਗਈ ਮਾਂ, ਤੇ ਭਲੇ ਜ਼ਮਾਨੇ ਸਮੇਂ ਸੁਹਾਣੇ ਕਿੱਥੇ ਗਏ? ਤੇ ਕਰਮਾਂ ਵਾਲੇ ਬੀਬੇ ਰਾਣੇ ਕਿੱਥੇ ਗਏ? ਤੇ ਪਿਆਰਿਓ, ਆਓ ਹੁਣ ਤੁਹਾਡੇ ਭੇਜੇ ਹੋਏ ਅਖਾਣ ਲੈ ਕੇ ਚੱਲੀਏ ਬਾਬਾ ਜੀ ਅਹਿਸਾਨ ਬਾਜਵਾ ਹੋਰਾਂ ਦੇ ਕੋਲ, ਉਹਨਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ਉਹ ਚੱਲ ਮੇਲੇ ਨੂੰ ਚਲੀ। अस्सलामुअलैकुम जनाब बाजवा साहब जी बिस्मिल्लाह जी। डॉक्टर साहब खैरियां हो जी, खैरियां हो जनाब। अजकल दे अजी समझदे आ कि थोड़ा मौसम चंगा हो गया जी जी, वो फिर धुंध जी पै गई, अज ते वाहवा ही झबीड़ बन गई है, ठंड बन बड़ी गई। जी बड़ी। अज ते बाजवा साहब वेखो ना, हुण दोपहर दे 1 वज गया हाँ जी हाँ ते जी। हाली ताईं धुंध बाहर बेतहाशा है। नहीं उन्हें लेना ही नहीं, मेरा हाले समानी चढ़ गई है। हाँ धुंध समानी भी चढ़ जाती है ना, तो फिर बदल जे दी शक्ल बटा जाती है। जी, लेकिन बाजवा साहब बारिशां नहीं हो रही, ये दुआ हाँ, करो। बस रब दी मर्जी है जी। गल सुनो, हजरत मूसा अलैहिस्सलाम दे जमाने चाहते सन एक बंदा भैड़ा है जी, ते 7 साल बारिश नहीं सी होई, ते हुण वेखो खा अपने आले दुआले झाती मारो उतों लग के हेठां तीकर। अस्तगफुर। हां जी, चंगा लभना किते ये भी बड़ी मुकद्दरां दी गल है। हाँ हां जी, ते जदों साडे बदअमलीਆਂ ਇਹ अमाल होणगे ते फिर अल्लाह ते फिर बड़ा वड्डा ਉਹ ਕਰੀਮ ਤੇ ਰਹੀਮ ਹੈ, ਉਹ ਸਾਡੇ ਤੇ ਫੇਰ ਪਰਤ ਪਰਤ ਕੇ ਰਹਿਮਤਾਂ ਕਰਦਾ ਹੈ। ਅੱਲਾਹੁ ਤੇ ਅਕਬਰ। ਉਹ ਸਾਡੀਆਂ ਇਹ ਬਦੀਆਂ ਲਵੇਂਦਾ ਹੀ ਨਹੀਂ, ਤੇ ਸਾਡੇ ਉਹ ਸਤਾਰੁਲ ਅਯੂਬ ਹੈ, ਸਾਡੇ ਐਬਾਂ ਦੇ ਪਰਦੇ ਵੀ ਪਾਉਂਦਾ ਹੈ। ਹਾਏ ਹਾਏ, ਹਾਂਜੀ, ਲੇਕਿਨ ਅੱਲਾਹ ਸਾਡੀਆਂ ਪਾਕ ਕਰਮ ਕਿਹੜੀਆਂ करे जी, अल्लाह पाक ਹਾਂ, ਅੱਲਾਹ एहसान ਸਾਡੇ ਤੇ ਰਹਿਮ ਕਰੇ ਜੀ, ਮਾਫ ਕਰੇ ਸਾਨੂੰ, ਮਾਫ ਕਰੇ। ਅੱਛਾ ਮੇਰੀ ਸਰਕਾਰ, ਅੱਜ ਜਨਾਬ ਸਾਡਾ ਜਿਹੜਾ ਸਭ ਤੋਂ ਪਹਿਲਾ ਅਖਾਣ ਹੈ ਜੀ 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 ਉਹ ਮੁਹੰਮਦ ਅਨਸ ਰਸ਼ੀਦ ਲਾਹੌਰ ਦੇ ਰਹਿਣ ਵਾਲੇ ਨੇ ਜੀ 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 ਤੇ ਸਵਿਟਜ਼ਰਲੈਂਡ ਵਿੱਚ ਜਨਾਬ ਇੰਜੀਨੀਅਰ ਨੇ। ਜੀ 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 ਉਹ ਸਾਡੇ ਬੜੇ ਪਿਆਰੇ ਮਿੱਤਰ ਨੇ, ਸਾਡੇ ਦਰਸ਼ਕ ਨੇ। ਜੀ 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 ਉਹਨਾਂ ਅਖਾਣ ਭਿਜਵਾਇਆ ਮੇਰੀ ਸਰਕਾਰ, ਭਈ ਆਗਿਆਕਾਰੀ ਪੁੱਤਰ ਹੋਵੇ ਤੇ ਘਰ ਮਠਿਆਉਲੀ ਨਾਰ, ਤੇ ਧਨ ਭੱਲੇ ਸੰਤੋਖ ਮਨ, ਹਾਏ 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 ਤੇ ਚਾਰੇ ਸੁਰਗ ਸੰਸਾਰ। ਹਾਏ ਹਾਏ ਹਾਏ। ਇਹਦੇ ਚ ਦੱਸਿਆ ਗਿਆ ਹੈ ਕਿ ਇਸ ਅਖਾਣ ਵਿੱਚ ਕਿ ਪੁੱਤਰ ਜਿਹੜਾ ਨਾ ਆਗਿਆਕਾਰ ਹੋਵੇ, ਆਖੇ ਲੱਗਣ ਵਾਲਾ ਹੋਵੇ, ਵਾਹ ਹਾਂਜੀ, ਮੰਨ ਕੇ ਟੁਰਨ ਵਾਲਾ ਹੋਏ, ਵਾਹ ਵਾਹ ਹਾਂਜੀ, ਪਿਓ ਦੀ ਹਾਂ ਵਿੱਚ ਹਾਂ ਮਿਲਾਉਣ ਵਾਲਾ ਹੋਏ, ਜੀ, ਤੇ ਘਰ
ਮਠਿਆਉਲੀ ਨਾਲ ਮਠਿਆਉਲੀ ਵੀ, ਸਤਵੰਤੀ ਵੀ ਆਂਦੇ ਨੇ, ਵਾਹ ਹਾਂਜੀ, ਤੇ ਮਤਲਬ ਇਹ ਲక్ష్ਮੀ ਵੀ ਆਂਦੇ ਨੇ। ਵਾਹ ਇਹ ਸਾਰੇ ਮੁਖਤਲਿਫ ਖਾਣਾਂ ਦੇ ਵਿੱਚ ਇਹ ਚੀਜ਼ਾਂ ਮਿਲਦੀਆਂ ਨੇ ਵਾਹ। ਕਿ ਮਿੱਠੇ ਸੁਭਾਅ ਦੀ ਮਠੌਲੀ, ਮਿੱਠੇ ਸੁਭਾਅ ਦੀ ਬੀਬੀ, ਵਾਹ ਯਾਨੀ ਉਹਦੇ ਘਰ ਜਿਹੜੀ ਬੀਵੀ ਹੈ ਉਹ ਵੀ ਮਿੱਠੇ ਸੁਭਾਅ ਦੀ, ਠੰਡੇ ਸੁਭਾਅ ਦੀ ਹੋਵੇ, ਜੀ ਜੀ, ਕੁੜੀਤਣ ਭਰੀ ਨਾ ਹੋਵੇ, ਹਾਂ। ਹਾਂਜੀ, ਗੱਲ ਨੂੰ ਸਮਝਣ ਸਹਿਣ ਵਾਲੀ ਤੇ ਜਰਨ ਜਰਾਨ ਵਾਲੀ ਹੋਵੇ, ਹਾਂਜੀ। ਜੀ। ਤੇ ਅਗਲੀ ਗੱਲ ਕਿਹੜੀ? ਅਗਲੀ ਮੇਰੀ ਸਰਕਾਰ ਹੈ ਕਿ ਧਨ ਪੱਲੇ ਹਾਂਜੀ ਤੇ ਸੰਤੋਖ ਮਨ, ਹਾਂਜੀ, ਤੇ ਪੈਸੇ ਕੋਲ ਹੋਣ, ਦੌਲਤਾਂ ਕੋਲ ਹੋਣ, ਤੇ ਮਨ ਜਿਹੜਾ ਨਾ ਸ਼ਾਂਤ ਹੋਵੇ, ਸਬਰ ਕਰਾਰ ਹੋਵੇ, ਉਹਨੂੰ ਕੋਈ ਚਿੰਤਾ ਨਾ ਹੋਵੇ ਕਿਸੇ ਕਿਸਮ ਦੀ, ਯਾਨੀ ਕਿਸੇ ਪਾਸੇ ਕੋਈ ਘਾਟ, ਕੋਈ ਕਮੀ, ਕੋਈ ਡਰ, ਕੋਈ ਖੌਫ ਮਨ ਦੇ ਵਿੱਚ ਨਾ ਹੋਵੇ, ਦਿਲ ਦੇ ਵਿੱਚ ਨਾ ਹੋਵੇ। ਤੇ ਇਹ ਸਾਰੇ ਚੀਜ਼ਾਂ ਜਿਹੜੀਆਂ ਨੇ ਨਾ, ਚਾਰੇ ਚੀਜ਼ਾਂ ਸਮਝ ਲਓ ਵੀ ਦੁਨੀਆ ਵਿੱਚ ਹੀ ਜੰਨਤ ਹੈ। ਵਾਹ 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 ਜੀ ਵਾਹ ਵਾਹ। ਸੁਰਗ ਸੰਸਾਰ, ਸੰਸਾਰ ਜ਼ਮਾਨਾ, ਸੁਰਗ ਜੰਨਤ, ਕਿ ਦੁਨੀਆ ਦੀ ਤੁਸੀਂ ਜੰਨਤ ਚ ਆ ਗਏ ਹੋ। ਵਾਹ ਵਾਹ ਜੀ ਜੀ। ਲੋ ਜੀ ਪਿਆਰਿਓ, ਵੇਖੋ ਕਿੰਨਾ ਖੂਬਸੂਰਤ ਅਖਾਣ ਸਾਨੂੰ ਭੇਜਿਆ। ਸਵਿਟਜ਼ਰਲੈਂਡ ਵਸਦੇ ਨੇ ਲੇਕਿਨ ਪਿੱਛੋਂ ਲਾਹੌਰ ਦੇ ਨੇ, ਆਪਣੇ ਦੇਸ਼ ਪੰਜਾਬ ਦੇ ਨੇ, ਤੇ ਐਡਾ ਖੂਬਸੂਰਤ ਅਖਾਣ ਉਹਨਾਂ ਨੇ ਭਿਜਵਾਇਆ ਜਿਹੜਾ ਕਿ ਉਹਨਾਂ ਦੀ ਆਪਣੀ ਮਾਂ ਬੋਲੀ ਨਾਲ, ਆਪਣੀ ਪੰਜਾਬੀ ਨਾਲ ਪਿਆਰ ਦੀ ਬੜੀ ਵੱਡੀ ਵੇਖੋ ਨਿਸ਼ਾਨੀ ਹੈ। ਬਾਜਵਾ ਸਾਹਿਬ ਸਾਨੂੰ ਇਹਦਾ ਬੜਾ ਸੋਹਣਾ ਨਖੇੜਾ ਕਰਕੇ ਦੱਸਿਆ ਭਈ ਆਗਿਆਕਾਰੀ ਪੁੱਤਰ ਹੋਵੇ ਤੇ ਘਰ ਮਠਿਆਉਲੀ ਨਾਰ, ਤੇ ਧਨ ਪੱਲੇ ਸੰਤੋਖ ਮਨ, ਤੇ ਚਾਰੇ ਹੀ ਸੁਰਗ ਸੰਸਾਰ। ਯਾਨੀ ਚਾਰ ਚੀਜ਼ਾਂ ਵੱਲ ਸਾਡੀ ਗੌ ਕਰਵਾਈ ਗਈ ਹੈ ਕਿ ਪੁੱਤਰ ਫਰਮਾ ਬਰਦਾਰ ਹੋਣ, ਆਖੇ ਲੱਗਣ ਵਾਲੀ ਔਲਾਦ ਹੋਵੇ, ਤੇ ਬੀਵੀ ਖੁਸ਼ ਖਲਾਕ ਹੋਵੇ, ਆਪਣੇ ਖਾਵੰਦ ਦਾ ਵੀ ਅਦਬ ਲਿਹਾਜ਼ ਕਰੇ, ਉਹਦੇ ਨਾਲ ਵੀ ਮਿੱਠਾ ਬੋਲੇ, ਤੇ ਆਲੇ ਦੁਆਲੇ ਅੰਗਾਂ ਸਾਕਾਂ ਨਾਲ ਵੀ ਉਹਦਾ ਸੁਭਾਅ ਬੜਾ ਪਿਆਰਾ ਹੋਵੇ, ਤੇ ਧਨ ਅੱਲਾਹ ਪਾਕ ਦਿੱਤਾ ਹੋਵੇ, ਮਾਲ ਦੌਲਤ ਅੱਲਾਹ ਪਾਕ ਦੀ ਅਤਾ ਵੀ ਘਰ ਦੇ ਵਿੱਚ ਹੋਵੇ। ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਸੰਤੋਖ ਮਨ, ਯਾਨੀ ਬੰਦਾ ਬੜਾ ਸਬਰ ਵਾਲਾ ਹੋਵੇ, ਵੱਡੇ ਕਾਲਜੇ ਵਾਲਾ ਹੋਵੇ, ਉਹ ਬਾਰ-ਬਾਰ ਨਾ ਡੁੱਲ ਪਵੇ ਵੀ ਚਾਰ ਪੈਸੇ ਵੀ ਨੇ ਤੇ ਪੁੱਤਰ ਵੀ ਚੰਗੇ ਨੇ, ਤੇ ਉਹ ਆਪਣੇ ਆਪ ਨੂੰ ਕਹਿੜੇ 'ਚ ਰੱਖੇ। ਤੇ ਪਿਆਰਿਓ, ਬਾਜਵਾ ਸਾਹਿਬ ਫਰਮਾਇਆ ਕਿ ਸਮਝ ਲਓ ਕਿ ਤੁਹਾਨੂੰ ਦੁਨੀਆ 'ਚ ਹੀ ਫਿਰ ਜੰਨਤ ਮਿਲ ਗਈ। ਇਹ ਚਾਰ ਚੀਜ਼ਾਂ ਅੱਲਾਹ ਪਾਕ ਨੇ ਜਿਹਨੂੰ ਅਤਾ ਕੀਤੀਆਂ ਹੋਣ, ਉਹਦੀ ਦੁਨੀਆ ਜੰਨਤ ਹੈ। ਬਾਜਵਾ ਸਾਹਿਬ NS ਢਿੱਲੋਂ ਸਾਹਿਬ, ਬਠਿੰਡਾ ਜ਼ਿਲ੍ਹਾ ਹੈ ਉਹਨਾਂ ਦਾ, ਤੇ ਤਲਵੰਡੀ ਸਾਬੋ ਉਹਨਾਂ ਦਾ ਪਿੰਡ ਹੈ। ਉਹਨਾਂ ਅਖਾਣ ਭਜਵਾਇਆ ਬੜਾ ਹੀ ਪਿਆਰਾ। ਆਖਦੇ ਨੇ ਜੀ ਵੀ ਹੱਸਦੇ ਮੱਥੇ ਸਾਗ ਦਿੱਤਾ ਤੇ ਗੋਸ਼ਤ ਨਾਲੋਂ ਚੰਗਾ। ਇਸ ਅਖਾਣ ਚ ਦੱਸਿਆ ਗਿਆ ਕਿ ਵੇਖੋ ਨਾ ਜੀ, ਬੰਦੇ ਤੇ ਮ੍ਰਿਤਨ ਵੀ ਆ ਜਾਂਦੀ ਏ, ਗਰੀਬੀ ਵੀ ਆ ਸਕਦੀ ਹੈ, ਚੰਗੇ ਦਿਨ ਵੀ, ਸਾਰੇ ਅੱਲਾਹ ਕੋਲ ਨੇ। ਬੰਦੇ ਦੇ ਵਾਸਤੇ ਤੇ ਮਿਹਨਤ ਕਰਨਾ ਨਾ, ਨੀਅਤ ਨੇਕ ਰੱਖ ਕੇ ਤੇ ਮਿਹਨਤ ਕਰਨੀ। ਆਫਤਾਂ ਪਰੇਸ਼ਾਨੀਆਂ ਜ਼ਿੰਦਗੀ ਦਾ ਹਿੱਸਾ ਨੇ, ਕੁੜਿੱਤਣਾ, ਵਾਧੇ ਘਾਟੇ, ਕਿਤੇ ਕੋਈ ਕਮੀ ਕਮਜ਼ੋਰੀ ਆ ਗਈ, ਤੇ ਉਹ ਬੰਦੇ ਦਾ ਜਿਹੜਾ ਇਹਦੇ ਚ ਦੱਸਿਆ ਗਿਆ ਕਿ ਜਿਹੜਾ ਬੰਦੇ ਦਾ ਮਿਲ ਵਰਤਨ ਹੈ ਨਾ ਜੀ, ਉਹ ਬੜਾ ਹਸਮੁਖੜਾ ਹੋਣਾ ਚਾਹੀਦਾ। ਹਾਂਜੀ, ਕਿ ਤੁਸੀਂ ਕੋਈ ਬੰਦਾ ਤੁਹਾਡੇ ਕੋਲ ਆਇਆ, ਤੁਸੀਂ ਉਹਨੂੰ ਗੋਸ਼ਤ ਜਾਂ ਨਹੀਂ ਖਵਾ ਸਕਦੇ, ਜਾਂ ਕੋਈ ਚੰਗੀ ਖਾਜ, ਕੋਈ ਬੜੀ ਮਹਿੰਗੀ ਖਾਜ ਨਹੀਂ ਵੀ ਦੇ ਸਕਦੇ, ਤਾਂ ਉਹਨੂੰ ਹੱਸਦੇ ਮੱਥੇ ਸਾਗ ਹੀ ਖਾਣ ਲਈ ਦੇ ਦਿਓਗੇ ਨਾ, ਹਾਂਜੀ, ਤੇ ਉਹ ਸਮਝੇਗਾ ਕਿ ਮੇਰੇ ਵਾਸਤੇ। ਜੇ ਕੋਈ ਖਾਨਦਾਨੀ ਬੰਦਾ ਹੋਏਗਾ ਤਾਂ ਉਹ ਸਮਝੇਗਾ ਕਿ ਬੰਦੇ ਨੇ ਵੇਖੋ ਨਾ ਉਹਦੇ ਖਿਲਾਫ ਚ ਤੇ ਕੋਈ ਕਮੀ ਨਹੀਂ, ਕੀ ਹੋਇਆ ਜੇ ਉਹ ਕੋਈ ਖਰੀਦ ਨਹੀਂ ਸਕਦਾ ਜਾਂ ਉਹਦੀ ਇੰਨੀ ਪਸਲੀ ਨਹੀਂ, ਹਾਂਜੀ, ਕਿ ਉਹ ਤੁਹਾਡੇ ਲਈ ਕੋਈ ਮਹਿੰਗੀਆਂ ਖਾਣ ਪੀਣ ਦੀਆਂ ਸ਼ਾਵਾਂ ਜਾਂ ਗੋਸ਼ਤ ਜਾਂ ਕੋਈ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਪ੍ਰਬੰਧ ਕਰੇ। ਤੇ ਗੱਲ ਤੇ ਵੀ ਨਾ ਕਿ ਵੇਖੋ ਕਿ ਉਹਦਾ ਤੁਹਾਡੇ ਨਾਲ ਮਿਲ ਵਰਤਨ ਤੇ ਵਰਤਾਰਾ ਕਿਵੇਂ ਦਾ ਹੈ। ਹਾਂਜੀ, ਇਸ ਅਖਾਣ 'ਚ ਇਹੀ ਮੱਤ ਦਿੱਤੀ ਗਈ ਹੈ ਕਿ ਜਿਹੜੇ ਚੰਗੇ ਵਰਤਾਰੇ ਵਾਲੇ ਲੋਕ ਨੇ, ਹਾਂਜੀ, ਉਹੀ ਲੋਕਾਂ ਦੇ ਦਿਲ ਜਿੱਤਦੇ ਨੇ। ਵਾਹ ਵਾਹ। ਲੋ ਜੀ ਸਾਹਿਬ, ਉਹ ਸਾਡੇ ਚੜ੍ਹਦੇ ਪੰਜਾਬ ਤੋਂ ਸਾਡੇ ਵੀਰ NS ਢਿੱਲੋਂ ਸਾਹਿਬ, ਉਹਨਾਂ ਬੜਾ ਹੀ ਸੋਹਣਾ ਅਖਾਣ ਭਿਜਵਾਇਆ ਸੀ ਵੀ ਹੱਸਦੇ ਮੱਥੇ ਸਾਗ ਦਿੱਤਾ ਗੋਸ਼ਤ ਨਾਲੋਂ ਚੰਗਾ। ਵੇਖੋ ਨਾ ਬਾਜਵਾ ਸਾਹਿਬ ਨੇ ਕੈਸੀ ਵੰਡ ਕੀਤੀ ਇਸ ਅਖਾਣ ਦੀ, ਵੇਖੋ ਕਿੰਨੀ ਵੱਡੀ ਮੱਤ ਹੈ। ਭਈ ਹਰ ਬੰਦਾ ਜਿਹੜਾ ਨਾ ਜੀ, ਉਹ ਬੜਾ ਧਨਵਾਨ ਨਹੀਂ ਹੁੰਦਾ। ਇੱਕ ਬੰਦਾ ਮਾੜਾ ਹੈ, ਮਸਕੀਨ ਹੈ, ਲੇਕਿਨ ਤੁਸੀਂ ਗਏ ਹੋ ਤੇ ਬੜੀ ਖੰਦਾ ਪੇਸ਼ਾਨੀ ਨਾਲ ਹੱਸਦੇ ਮੱਥੇ ਤੁਹਾਨੂੰ ਮਿਲਿਆ, ਉਹਨੇ ਜੀ ਆਇਆਂ ਨੂੰ ਆਖਿਆ,
ਜੋ ਪੁੱਜਦਾ ਸਰਦਾ ਹੀ ਉਹਨੇ ਲਿਆ ਕੇ ਤੁਹਾਡੇ ਅੱਗੇ ਰੱਖ ਦਿੱਤਾ ਤੇ ਕਿੰਨਾ ਤੁਹਾਡਾ ਦਿਲ ਰਾਜ਼ੀ ਹੋਵੇਗਾ। ਇਸ ਦੇ ਬਜਾਏ ਦੂਜੇ ਪਾਸੇ ਇੱਕ ਬੰਦਾ ਜਿਹੜਾ ਤੁਹਾਨੂੰ ਗੋਸ਼ਤ ਖਵਾਉਂਦਾ ਹੈ, ਲੇਕਿਨ ਉਹ ਫਟੀਕ ਸਮਝ ਕੇ ਪਿਆ ਖਵਾਉਂਦਾ, ਉਹ ਆਂਦਾ ਯਾਰ ਕਿਹੜੇ ਵੇਲੇ ਇੱਥੇ ਆ ਵੜਿਆ ਇਹਦਾ ਹੁਣ ਇਸ ਵੇਲੇ ਆਉਣਾ, ਇੱਥੇ ਮੇਰਾ ਆਪਣਾ ਹਰਜ ਹੋਣ ਡਿਆ, ਮੈਂ ਫਲਾਣੇ ਕੰਮ ਜਾਣਾ ਸੀ, ਉਤੋਂ ਇਹ ਆ ਗਿਆ। ਯਾਨੀ ਪ੍ਰਾਹੁਣੇ ਨੂੰ ਇੱਕ ਬੰਦਾ ਹੱਸਦੇ ਮੱਥੇ ਰਿਸੀਵ ਹੀ ਨਹੀਂ ਕਰਦਾ, ਆਉਣ ਵਾਲੇ ਮਹਿਮਾਨ ਦੀ ਆਦਰ ਭਾ ਹੀ ਨਹੀਂ ਕਰਦਾ, ਤੇ ਉਹ ਭਾਵੇਂ ਗੋਸ਼ਤ ਪਿਆ ਖਵਾਏ ਹਾਂ, ਉਹਦਾ ਕੀ ਫਾਇਦਾ। ਤੇ ਜਿਹੜਾ ਬੰਦਾ ਮਾੜਾ ਹੈ ਲੇਕਿਨ ਉਹਨੇ ਤੁਹਾਡੀ ਇੱਜ਼ਤ ਕੀਤੀ ਹੈ, ਉਹਨੇ ਤੁਹਾਡੇ ਅੱਗੇ ਸਾਗ ਰੱਖਿਆ ਜਾਂ ਕੋਈ ਦਾਲ ਜੋ ਮਸਕੀਨ ਦੀ ਉਹਦੇ ਤੌਫੀਕ ਸੀ ਦਾਲ ਸਾਗ ਦੀ ਉਹਨੇ ਤੁਹਾਡੇ ਅੱਗੇ ਰੱਖਿਆ, ਲੇਕਿਨ ਬੜੀ ਆਦਰ ਨਾਲ, ਬੜੀ ਇੱਜ਼ਤ ਇਹਤਰਾਮ ਸਤਿਕਾਰ ਨਾਲ ਤੁਹਾਡੀ ਖਿਦਮਤ ਕੀਤੀ ਹੈ, ਉਹ ਚੰਗਾ ਅਜੇ ਗੋਸ਼ਤ ਨਾਲੋਂ ਜਿਹੜਾ ਨੱਕ ਮੂੰਹ ਵੱਟ ਕੇ ਤੁਹਾਡੇ ਅੱਗੇ ਰੱਖਿਆ ਜਾਵੇ। ਪਿਆਰਿਓ, ਇੱਕ ਬੜਾ ਹੀ ਪਿਆਰਾ ਮਾਈ ਹੈ। ਇਹ ਪਿੰਡ ਜਿਹੜੇ ਸਾਡੇ ਪਹਾੜੀ ਇਲਾਕੇ ਨੇ, ਉਹਨਾਂ ਇਲਾਕਿਆਂ ਦੇ ਵਿੱਚ ਸਾਡੀਆਂ ਕੁੜੀਆਂ ਬੜੀ ਦੂਰੋਂ ਪਾਣੀ ਭਰ ਕੇ ਲਿਆਉਂਦੀਆਂ ਨੇ। ਉੱਥੇ ਆਮ ਪਾਣੀ ਤੇ ਹੁੰਦਾ ਹੀ ਨਹੀਂ, ਤੇ ਕਈ ਕਈ ਮੀਲ ਦੂਰ ਜਾ ਕੇ ਤੇ ਚਸ਼ਮਿਆਂ ਤੋਂ ਪਾਣੀ ਭਰ ਕੇ ਲਿਆਉਂਦੀਆਂ ਨੇ। ਹੁਣ ਉੱਥੇ ਕੋਈ ਪ੍ਰਾਹੁਣਾ ਕਿਸੇ ਦਾ ਪਿਆਰਾ ਟੁਰ ਗਿਆ ਤੇ ਉੱਥੇ ਨੇੜੇ ਕੋਈ ਦੁਕਾਨਾਂ ਵੀ ਪਹਾੜਾਂ 'ਚ ਨਹੀਂ ਹੁੰਦੀਆਂ ਵੀ ਫਟਾਫਟ ਜਾ ਕੇ ਕੋਈ ਬੀਵਰੇਜ ਜਾਂ ਇਹ ਇਹਤਮਾਮ ਕੀਤਾ ਜਾ ਸਕੇ ਕਿਸੇ ਸ਼ਰਬਤ ਬੋਤਲ ਸ਼ੋਤਲ ਦਾ। ਤੇ ਫਿਰ ਉਸ ਕੁੜੀ ਨੇ ਕੀ ਆਖਿਆ, ਉਹਨੇ ਆਖਿਆ ਸ਼ਰਬਤ ਸਮਝ ਕੇ ਪੀ ਲਾਵੇ, ਸਾਡਾ ਵਕਤਾਂ ਦਾ ਪਾਣੀ ਆ। ਯਾਨੀ ਹੈ ਉਹ ਸਾਦਾ ਪਾਣੀ ਹੈ, ਲੇਕਿਨ ਉਹਦੇ ਵਿੱਚ ਉਹਦੀ ਮੁਹੱਬਤ ਔਰ ਉਹਦਾ ਉਚੇਚ ਵੇਖੋ ਨਾ ਤੁਸੀਂ। ਉਹਦੇ ਨਾਲ ਜਿਹੜੀ ਸ਼ੈ ਅੱਗੇ ਰੱਖੀ ਜਾਏ, ਭਾਵੇਂ ਉਹ ਐਡੀ ਮਹਿੰਗੀ ਨਾ ਵੀ ਹੋਵੇ, ਲੇਕਿਨ ਉਹਦੇ ਨਾਲ ਪਿਆਰਿਓ, ਉਹ ਜਿਹੜਾ ਉਹਦੀ ਇੱਜ਼ਤ ਆਬਰੂ ਪਿਆਰ ਜਿਸ ਖਲੂਸ ਨਾਲ ਉਹ ਤੁਹਾਡੇ ਅੱਗੇ ਰੱਖਣ ਡਿਆ, ਉਹਦੀ ਕੀਮਤ ਕੋਈ ਨਹੀਂ ਹੁੰਦੀ, ਔਰ ਬੰਦੇ ਨੂੰ ਉਹ ਬੜਾ ਸੋਹਣਾ ਲੱਗਦਾ। ਬਾਜਵਾ ਸਾਹਿਬ ਸਾਡੇ ਵਜ਼ੀਰਾਬਾਦੋਂ ਰਾਣਾ ਗੁਲਾਮ ਰਸੂਲ ਸਾਹਿਬ ਸਾਡੇ ਇੱਕ ਮਿੱਤਰ, ਸਾਡੇ ਬੜੇ ਪੱਕੇ ਵੇਖਣ ਵਾਲੇ ਨੇ, ਉਹ ਉੱਠ ਕੇ ਤੇ ਮੁਲਤਾਨ ਟੁਰ ਗਏ ਨੇ। ਉੱਥੇ ਮਾਸ਼ਾਅੱਲਾ ਬੜੇ ਵੈਲ ਸੈਟਲ ਨੇ, ਆਪਣਾ ਵਾਈਵਾਨ ਨੇ ਬੜੇ ਵੱਡੇ। ਉਹਨਾਂ ਜਨਾਬ ਅਖਾਨ ਭਜਵਾਇਆ ਹੈ ਭਈ ਆਪ ਦਿੱਤਾ ਸੋ ਦੁੱਧ ਬਰਾਬਰ ਤੇ ਮੰਗ ਲਿਆ ਸੁਖੇ, ਤੇ ਧਰਮ ਈਮਾਨ ਦੋਵੇਂ ਹੀ ਗਏ ਜਦ ਮੂੰਹ ਆਖਿਆ ਦੇ। ਹਾਂਜੀ, ਇਸ ਅਖਾਨ 'ਚ ਦੱਸਿਆ ਗਿਆ ਕਿ ਜਦੋਂ ਆਪਣੇ ਆਪ ਕੋ ਤੁਹਾਨੂੰ ਸ਼ੈ ਪੇਸ਼ ਕਰੇ ਨਾ ਜੀ, ਜੀ ਜੀ ਹਾਂਜੀ, ਤੇ ਉਹ ਸ਼ਾਇਦ ਭਾਵੇਂ ਵੱਡ ਮੁੱਲੀ ਨਾਮ ਹੀ ਹੋਵੇ, ਚੋਖੇ ਮੁੱਲ ਦੀ ਨਾਮ ਹੀ ਹੋਵੇ, ਏਡੀ ਕੀਮਤੀ ਨਾਮ ਹੀ ਹੋਵੇ, ਲੇਕਿਨ ਉਹ ਤੁਹਾਨੂੰ ਪਿਆਰ ਮੁਹੱਬਤ ਦੇ ਨਾਲ ਦੇ ਰਿਹਾ ਹੈ। ਉਹਨੂੰ ਅਗਰ ਉਹ ਪਾਣੀ ਦੇ ਫੋਕੇ ਪਾਣੀ ਦਾ ਵੀ ਗਲਾਸ ਦੇ ਰਿਹਾ ਨਾ, ਤੇ ਉਹਨੂੰ ਤੁਸੀਂ ਦੁੱਧ ਸਮਝ ਕੇ ਪੀਓ। ਵਾਹ ਵਾਹ ਜੀ। ਤੇ ਜੇ ਤੁਸੀਂ ਅਗਲੇ ਕੋ ਮੰਗ ਲਓਗੇ ਤੇ ਤੁਸੀਂ ਸਮਝ ਲਓਗੇ ਇਹ ਗੱਲ ਮੰਗਣ ਵਾਲੀ ਜਿਹੜੀ ਹੈ ਇਹ ਹਾਨਤ ਵਾਲੀ ਹੈ, ਹਾਂਜੀ। ਔਰ ਇਹ ਇਸ ਤਰ੍ਹਾਂ ਹੀ ਸਮਝ ਲਓ ਕਿ ਜਿਵੇਂ ਮਿੱਟੀ ਹੁੰਦੀ ਹੈ, ਖੇ ਮਣਾ ਮਿੱਟੀ ਖਾਕ, ਹਾਂਜੀ। ਤੇ ਧਰਮ ਈਮਾਨ ਦੋਵੇਂ ਹੀ ਗਏ ਕਿ ਜਿਹੜੇ ਵੇਲੇ ਬੰਦਾ ਕਿਸੇ ਅੱਗੇ ਹੱਥ ਕਰਦਾ ਨਾ ਜੀ, ਹਾਂਜੀ, ਤੇ ਉਹਦਾ ਨਾ ਮਜ਼ਹਬ ਰਹਿੰਦਾ ਤੇ ਨਾ ਉਹਦਾ ਈਮਾਨ ਰਹਿੰਦਾ, ਹਾਂਜੀ। ਮੰਗਣ ਗਿਆ ਸੋ ਮਰ ਗਿਆ, ਮੰਗਣ ਮੂਲ ਨਾ ਜਾ। ਵਾਹ 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 ਜੀ ਵਾਹ। ਤੋ ਮੰਗਣ ਨਾਲ ਬੰਦੇ ਦੀ ਅਨਾ, ਹਾਂਜੀ, ਬੰਦੇ ਦੀ ਜਿਹੜੀ ਉਹਦੀ ਉਹ ਚੀਜ਼ ਮੁੱਕ ਜਾਂਦੀ ਹੈ, ਹਾਂਜੀ। ਔਰ ਕਿਸੇ ਅੱਗੇ ਜਦੋਂ ਬੰਦਾ ਹੱਥ ਕਰਦਾ ਤੇ ਉਹਦੀ ਅਨਾ ਤੇ ਛੁਰੀ ਚੱਲ ਜਾਂਦੀ। ਇਸ ਵਾਸਤੇ ਮਤਲਬ ਇਹਦੇ ਚ ਦੱਸਿਆ ਗਿਆ ਕਿ ਜਦੋਂ ਬੰਦਾ ਕਿਸੇ ਕੋਲੋਂ ਮੰਗਣ ਤੇ ਜਾਂ ਕਿਸੇ ਨੂੰ ਆਖੇ ਵੀ ਮੈਨੂੰ ਆ ਫਲਾਣੀ ਸ਼ੈ ਦੇ, ਤੇ ਉਹਦਾ ਕੱਖ ਕੰਡਾ ਨਹੀਂ ਰਹਿੰਦਾ, ਉਹਦਾ ਨਾ ਮਜ਼ਹਬ ਰਹਿੰਦਾ ਤੇ ਨਾ ਉਹਦਾ ਈਮਾਨ ਰਹਿੰਦਾ ਜੀ। ਲੋ ਜੀ ਸਾਹਿਬ, ਉਹ ਸਾਡੇ ਰਾਣਾ ਗੁਲਾਮ ਰਸੂਲ ਸਾਹਿਬ ਨੇ ਮੁਲਤਾਨ ਤੋਂ ਜਿਹੜਾ ਅਖਾਨ ਭਜਵਾਇਆ ਸੀ, ਉਹਦੇ ਵਿੱਚ ਵੀ ਬੜੀ ਵੱਡੀ ਮੱਤ ਹੈ ਜਿਹੜੀ ਬਾਜਵਾ ਸਾਹਿਬ ਤੁਹਾਨੂੰ ਦੱਸੀ ਸਾਰੀ ਨਖੇੜ ਕੇ। ਵੇਖੋ ਨਾ, ਆਪ ਦਿੱਤਾ ਸੋ ਦੁੱਧ ਬਰਾਬਰ ਤੇ ਮੰਗ ਲਿਆ ਸੋਖੇ। ਯਾਨੀ ਤੁਸੀਂ ਦੇਖੋ ਨਾ ਜੀ ਕਿ ਕੋਈ ਤੁਹਾਨੂੰ ਖੁਦ ਚੀਜ਼ ਪੇਸ਼ ਕਰੇ, ਆਪ ਤੁਹਾਨੂੰ ਅਵਾਰਡ ਕਰੇ, ਕੋਈ ਆਪਣੀ ਖੁਸ਼ੀ ਨਾਲ ਕੋਈ ਚੀਜ਼ ਤੁਹਾਨੂੰ ਦੇਵੇ, ਉਹ ਤੁਹਾਡੀ ਵੀ ਇੱਜ਼ਤ ਅਫਜ਼ਾਈ ਹੋਈ ਨਾ, ਉਹਨੇ ਤੁਹਾਡੀ ਕਦਰ ਜਾਣੀ, ਤੁਹਾਨੂੰ ਇਸ ਕਾਬਲ ਸਮਝਿਆ ਤੇ ਉਹਨੇ ਤੁਹਾਡੇ ਅੱਗੇ ਕੋਈ ਚੀਜ਼ ਰੱਖੀ, ਕੋਈ ਪੇਸ਼ ਕੀਤੀ। ਤੇ ਜੇ ਤੁਸੀਂ ਆਪੋ ਮੰਗ ਲਿਆ ਤੇ ਤੁਸੀਂ ਫਿਰ ਇਹ ਹੀ ਸਮਝ ਲਓ ਕਿ ਤੁਹਾਡੀ ਉਹ ਬਾਜਵਾ ਸਾਹਿਬ ਜਿਵੇਂ ਦੱਸਿਆ ਵੀ ਈਗੋ ਔਰ ਤੁਹਾਡੀ ਪ੍ਰੈਸਟੀਜ ਡੈਮੇਜ ਸਾਰੀ ਕਰਕੇ ਤੁਸੀਂ ਆਪਣੇ ਆਪ ਆਪਣੇ ਹੱਥੀਂ ਉਹ ਜਿਵੇਂ ਕੁੱਕੜ ਖੇਡ ਆਈ ਤੇ ਆਪਣੇ ਸਿਰ 'ਚ ਪਾਈ ਵਾਲਾ ਹਿਸਾਬ ਤੋਂ ਹੰਕਾਰ ਲਿਆ ਵੀ ਤੁਸੀਂ ਆਪੇ ਹੀ ਮੰਗ ਲਿਆ। ਹੁਣ ਉਹਦੇ ਤੇ ਗੱਲ ਜਾ ਪਈ, ਉਹ ਦੇਵੇ ਤੇ ਤਾਂ ਵੀ ਤੁਹਾਡੀ ਉਹ ਇੱਜ਼ਤ ਨਹੀਂ
ਤੇ ਜੇ ਨਾ ਦੇਵੇ ਤੇ ਫਿਰ ਤੇ ਉੱਕਾ ਹੀ ਤੁਹਾਡਾ ਰਿਹਾ ਹੀ ਕੱਖ ਨਾ। ਸੋ ਕਿਸੇ ਅੱਗੇ ਹੱਥ ਨਹੀਂ ਫੈਲਾਣਾ ਚਾਹੀਦਾ। ਧਰਮ ਈਮਾਨ ਦੋਵੇਂ ਹੀ ਗਏ ਜਦ ਮੂੰਹ ਆਖਿਆ ਦੇ। ਕਿਸੇ ਅੱਗੇ ਦਸਤੇ ਸਵਾਲ ਦਰਾਜ਼ ਨਹੀਂ ਕਰਨਾ ਚਾਹੀਦਾ, ਇਹਦੇ ਨਾਲ ਬੰਦੇ ਦੀ ਇੱਜ਼ਤ ਨਹੀਂ ਰਹਿੰਦੀ। ਇਹ ਗੱਲ ਹੀ ਸਾਨੂੰ ਇਸ ਅਖਾਣ ਵਿੱਚ ਸਮਝਾਈ ਗਈ। ਲੋ ਜੀ ਬਾਜਵਾ ਸਾਹਿਬ, ਚੜ੍ਹਦੇ ਪੰਜਾਬ ਤੋਂ ਤੁਹਾਡੇ ਇੱਕ ਬੜੇ ਪਿਆਰੇ ਮਿੱਤਰ ਨੇ ਤੇ ਜਨਾਬ ਸਾਡੇ ਬੜੇ ਪਿਆਰੇ ਦਰਸ਼ਕ ਨੇ, ਉਹਨਾਂ ਦਾ ਨਾਂ ਹੈ ਚੀਮਾ ਮੰਗਟਾਂ ਵਾਲਾ। ਹਾਂਜੀ ਹਾਂਜੀ ਹਾਂਜੀ। ਉਹਨਾਂ ਜਨਾਬ ਅਖਾਣ ਬੜੀ ਇੱਕ ਮੱਤ ਭਰਿਆ ਭਜਵਾਇਆ। ਅਖਾਣ ਇਸ ਤਰ੍ਹਾਂ ਭਈ ਹੱਥਾਂ ਬਾਝ ਕਸੂਤੀਆਂ, ਹਾਂਜੀ, ਜਿਵੇਂ ਵੈਰੀ ਮਿੱਤ ਨਾ ਕੋਈ। ਹਾਂ, ਇਹਦੇ 'ਚ ਦੱਸਿਆ ਗਿਆ ਕਿ ਤੁਸੀਂ ਜਿਹੜਾ ਕੰਮ ਆਪਣੀ ਹੱਥੀ ਨਹੀਂ ਨਾ ਕਰ ਸਕਦੇ, ਉਹਨੂੰ ਕਦੀ ਵੀ ਯਕੀਨ ਨਾ ਕਰੋਗੇ ਉਹ ਮਤਲਬ ਸੂਤ ਹੋਏਗਾ, ਉਹ ਕਸੂਤ ਹੀ ਹੋਏਗਾ। ਯਾਨੀ ਉਹ ਪੂਰੇ ਵੇਖੋ ਨਾ, ਤੁਹਾਨੂੰ ਉਹਦੇ ਤੇ ਧਿਆ ਹੀ ਕੋਈ ਨਹੀਂ ਹੋਣਾ ਵੀ ਖੋਰੇ ਤੁਹਾਨੂੰ ਇੱਕ ਡਬਕਾ ਜਿਹਾ ਲੱਗਾ ਰਹੇਗਾ, ਹਾਂਜੀ, ਵੀ ਖੋਰੇ ਕੰਮ ਠੀਕ ਹੋਇਆ ਕਿ ਨਹੀਂ ਹੋਇਆ। ਇਸ ਵਾਸਤੇ ਹੱਥਾਂ ਦੇ ਜਿਹੜਾ ਤੁਸੀਂ ਆਪਣੀ ਹੱਥੀ ਨਹੀਂ ਨਾ ਕਰ ਲਿਆ, ਉਹਨੂੰ ਸਮਝੋ ਕਸੂਤਾ ਹੀ ਹੈ। ਤੇ ਦੂਜੀ ਗੱਲ ਦੱਸੀ ਗਈ ਹੈ ਕਿ ਜਿਹੜੇ ਸੱਜਣ ਤੁਹਾਡੇ ਵੈਰੀ ਨੇ, ਦੁਸ਼ਮਣ ਨੇ, ਉਹ ਕਦੀ ਤੁਹਾਡੇ ਮੀਤ ਨਹੀਂ ਹੋ ਸਕਦੇ। ਇਸ ਵਾਸਤੇ ਵੀ ਉਹਨਾਂ ਤੁਹਾਡੇ ਕੀਤੇ ਜੋ ਕੀੜੇ ਜ਼ਰੂਰ ਕੱਢਣੇ ਨੇ, ਤੇ ਜੇ ਤੁਸੀਂ ਆਪ ਕੀਤਾ ਹੋਏਗਾ ਤੇ ਫਿਰ ਇਹ ਹੋਏਗਾ ਵੀ ਤੁਹਾਨੂੰ ਕੋਈ ਗਾਲ ਅਲਾਮਾ ਤੇ ਨਾ ਹੋਏਗਾ ਵੀ ਮੈਂ ਆਪ ਕੀਤਾ ਹੈ ਬਈ। ਸਮਝੋ ਨਾ ਗੱਲ। ਇਹ ਗੱਲ ਇਹਦੇ ਚ ਦੱਸਿਆ ਕਿ ਜਿਹੜੇ ਵੈਰੀ ਨੇ, ਦੁਸ਼ਮਣ ਨੇ, ਉਹ ਕਦੀ ਤੁਹਾਡੇ ਸੱਜਣ ਨਹੀਂ ਹੋ ਸਕਦੇ। ਹਾਂਜੀ, ਤੇ ਆਪਣੇ ਹੱਥਾਂ ਨਾਲ ਕੀਤੀ ਕਾਰ ਜਿਹੜੀ ਹੈ ਉਹਦੇ ਤੇ ਬੰਦੇ ਨੂੰ ਪੂਰਾ ਯਕੀਨ ਹੁੰਦਾ ਹੈ ਕਿ ਮੈਂ ਆਪਣੀ ਹੱਥੀ ਕੰਮ ਕੀਤਾ ਹੈ। ਲੋ ਜੀ ਸਾਹਿਬੋ, ਸਾਡੇ ਵੀਰ ਚੀਮਾ ਮੰਗਟਾਂ ਵਾਲਾ, ਉਹਨਾਂ ਜਿਹੜਾ ਅਖਾਣ ਭੇਜਿਆ, ਵੇਖੋ ਦੋ ਬਹੁਤ ਵੱਡੀਆਂ ਗੱਲਾਂ ਸਾਨੂੰ ਇਹਦੇ ਵਿੱਚ ਸਮਝਾਉਣੀਆਂ, ਸਾਨੂੰ ਸਮਝਾਈਆਂ ਗਈਆਂ ਨੇ। ਇੱਕ ਤੇ ਦੇਖੋ ਨਾ ਜੀ ਕਿ ਹੱਥਾਂ ਬਾਝ ਕਸੂਤੀਆਂ। ਦੇਖੋ ਜੀ, ਕੋਈ ਕੰਮ ਆਪਣਾ ਜਿਵੇਂ ਤੁਸੀਂ ਆਪ ਕਰ ਲੈਣਾ ਉਂਝ ਕੋਈ ਨਹੀਂ ਕਰ ਸਕਦਾ। ਤੁਹਾਨੂੰ ਤਸੱਲੀ ਵੀ ਹੋਏਗੀ, ਸੈਟਿਸਫੈਕਸ਼ਨ ਵੀ ਹੋਏਗੀ ਉਹ ਕੰਮ ਕਰਨ ਤੋਂ ਬਾਅਦ ਵੀ ਮੈਂ ਆਪਣੀ ਹੱਥੀਂ ਕੀਤਾ। ਕਿਸੇ ਦੇ ਕੰਮ ਦੇ ਉੱਤੇ ਬੰਦੇ ਨੂੰ ਯਕੀਨ ਨਹੀਂ ਰਹਿੰਦਾ। ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਮਿਸਾਲ ਦੇਣਾ ਕਿ ਮੇਰੇ ਇੱਕ ਅਜ਼ੀਜ਼ ਨੇ ਵੱਛੇ ਪਾਲ ਲਏ। ਵੱਛੇ ਪਾਲਦੇ ਨੇ, ਫਿਰ ਉਹਨਾਂ ਦਾ ਗੋਸ਼ਤ ਜਿਹੜਾ ਐਕਸਪੋਰਟ ਕਰਦੇ ਨੇ, ਉਹਨਾਂ ਦਾ ਵਾਵਾ ਕੰਮ ਸੀ। ਤੇ ਉਹਨਾਂ ਵੱਛੇ ਪਾਲੇ, ਉਹਨੇ ਬੰਦੇ ਮੁਲਾਜ਼ਮ ਰੱਖੇ ਸਨ। ਬੋਰੀਆਂ ਦੀਆਂ ਬੋਰੀਆਂ ਹੁਣ ਉਹਨੇ ਬੰਡਾ ਉੱਥੇ ਰੱਖਿਆ ਹੋਇਆ ਸੀ ਜਿਹੜਾ ਕਿ ਜਾਨਵਰਾਂ ਨੂੰ ਖਿਲਾਈਦਾ ਸੀ। ਲੇਕਿਨ ਪਤਾ ਲੱਗਾ ਕਿ ਉਹ ਜਾਨਵਰਾਂ ਨੂੰ ਨਹੀਂ ਪਾਉਂਦੇ ਰਹੇ, ਉਹ ਬੋਰੀਆਂ ਦੀਆਂ ਬੋਰੀਆਂ ਬਾਹਰੋਂ ਬਾਹਰ ਵੇਚ ਕੇ ਤੇ ਆਪੇ ਖਾ ਜਾਂਦੇ ਰਹੇ ਨੇ। ਬੰਦਾ ਆਪ ਸਿਰ ਤੇ ਨਹੀਂ, ਬੰਦਾ ਆਪ ਉੱਤੇ ਵਾਚ ਨਹੀਂ ਕਰਦਾ, ਨਿਗਰਾਨੀ ਨਹੀਂ ਕਰਦਾ, ਸੁਪਰਵੀਜ਼ਨ ਨਹੀਂ ਆਪਣੇ ਕੰਮ ਦੀ ਕਰਦਾ, ਬਲਕਿ ਹੱਥੀਂ ਆਪਣੇ ਕੰਮ ਨੂੰ ਸਰ ਅੰਜਾਮ ਨਹੀਂ ਦਿੰਦਾ, ਤੇ ਉਹ ਕੰਮ ਕਦੀ ਫਿਰ ਉਸ ਤੁੱਲ ਦਾ ਨਹੀਂ ਹੋ ਸਕਦਾ ਜਿਸ ਤਰ੍ਹਾਂ ਦਾ ਤੁਸੀਂ ਬਿਹਤਰੀਨ ਅੰਦਾਜ਼ ਵਿੱਚ ਉਹਨੂੰ ਕਰਨਾ ਚਾਹੁੰਦੇ ਹੋ। ਤੁਸੀਂ ਆਪੂ ਨਹੀਂ ਕਰਦੇ, ਤੁਹਾਨੂੰ ਅੱਲਾ ਸਾਈਂ ਨੇ ਨੌਕਰ ਮੁਲਾਜ਼ਮ ਦਿੱਤੇ ਨੇ, ਲੇਕਿਨ ਤੁਹਾਡੀ ਮੌਜੂਦਗੀ ਉੱਤੇ ਜ਼ਰੂਰੀ ਹੈ ਫਿਰ ਵੀ ਆਪਣੇ ਸਾਹਮਣੇ ਨੌਕਰਾਂ ਕੋਲੋਂ ਕੰਮ ਕਰਵਾਓ। ਤੇ ਜੇ ਘਰ ਜਾ ਕੇ ਸਾਂ ਰਵੋਗੇ ਵੀ ਕੰਮ ਪਿਆ ਮੁੰਡੇ ਕਰਦੇ ਨੇ, ਮੁਲਾਜ਼ਮ ਰੱਖੇ ਨੇ, ਤੇ ਉਹ ਕੰਮ ਕਦੀ ਵੀ ਨਹੀਂ ਜੇ ਹੋਣਾ। ਉਹਦੇ 'ਚ ਲਾਜ਼ਮੀ ਕੋਈ ਨਾ ਕੋਈ ਨੁਕਸ ਰਹਿ ਜਾਂਦਾ। ਇਸੇ ਅਖਾਣ ਦਾ ਦੂਸਰਾ ਹਿੱਸਾ ਹੈ ਕਿ ਵੈਰੀ ਜਿਹੜਾ ਉਹ ਕਦੀ ਮੀਤ ਨਹੀਂ ਹੁੰਦਾ। ਜਿੰਨਾ ਮਰਜ਼ੀ ਤੁਸੀਂ ਕਾਬਲੇ ਤਾਰੀਫ, ਕਾਬਲੇ ਸਤਾਇਸ਼ ਕੋਈ ਬਹੁਤ ਅੱਛਾ ਕੰਮ ਕਰ ਲਵੋ, ਸਾਰੀ ਦੁਨੀਆ ਸੋਭਾ ਕਰੇਗੀ, ਤੁਹਾਡੀ ਸਲਾਹਣਾ ਕਰੇਗੀ, ਲੇਕਿਨ ਦੁਸ਼ਮਣ ਜਾਂ ਵੈਰੀ ਜਿਹੜਾ ਉਹ ਵਿੱਚੋਂ ਕੀੜਾ ਹੀ ਕੱਢੇਗਾ, ਉਹ ਵਿੱਚੋਂ ਕੋਈ ਨਾ ਕੋਈ ਨੁਕਸ ਹੀ ਕੱਢੇਗਾ। ਉਹਦੇ ਕੋਲੋਂ ਕਦੀ ਸਤਾਇਸ਼ ਦੀ ਉਮੀਦ ਨਾ ਰੱਖੋ। ਬਾਜਵਾ ਸਾਹਿਬ, ਸਾਡੇ ਸਿੰਧ ਜੇ ਮੀਰਪੁਰ ਮਾਥੇਲੀਓ, ਉੱਥੋਂ ਦੇ ਇੱਕ ਸਾਡੇ ਬੜੇ ਹੀ ਪਿਆਰੇ, ਬੜੇ ਮੁਹਤਰਮ, ਬੜੇ ਮੁਅੱਕਰ ਡਾਕਟਰ ਲਾਲ ਬਖਸ਼ ਨਾਇਚ, ਜਿਵੇਂ ਤੁਸੀਂ ਮਾਸ਼ਾਅੱਲਾ ਕੰਮ ਕੀਤਾ ਹੈ ਨਾ ਜੱਟਾਂ ਦੀਆਂ ਗੋਤਾਂ ਤੇ, ਇਸ ਤਰ੍ਹਾਂ ਉਹਨਾਂ ਵੀ ਜੱਟਾਂ ਦੀਆਂ ਨਸਲਾਂ ਤੇ ਉਹਨਾਂ ਦੀ ਬੜੀ ਰਿਸਰਚ ਹੈ, ਔਰ ਬੜੇ ਵੱਡੇ ਸਰਜਨ ਡਾਕਟਰ ਵੀ ਨੇ। ਜੀ 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 ਜੀ। ਉਹਨਾਂ ਜਨਾਬ ਇੱਕ ਅਖਾਣ ਭਜਵਾਇਆ ਹੈ ਭਈ ਕਾਲੇ ਨਾਗ ਤੇ ਨਾਇਚ ਦਾ ਵੈਰ ਇੱਕ ਬਰਾਬਰ ਹੁੰਦਾ ਹੈ। ਹਾਂਜੀ, ਇਹ ਜਿਹੜਾ ਨਾਇਚ ਕਬੀਲਾ ਨਾ ਜੀ, ਡਾਕਟਰ ਸਾਹਿਬ ਸਾਡੇ ਬੜੇ ਪਿਆਰੇ ਨੇ, ਮਿੱਤਰ ਨੇ, ਔਰ ਮੈਂ ਵੀ ਉਹਨਾਂ ਕੋਲੋਂ ਹੀ ਖਿਜਰੇ ਵਗੈਰਾ ਲੈ ਕੇ ਤੇ ਸਾਰਾ ਸਾਂਝਾ ਹੀ ਕੰਮ ਸਮਝੋ ਇਹ ਜਿਹੜਾ ਕਰ ਰਹੇ ਹਾਂ। ਜੀ ਜੀ। ਤੇ ਗੱਲ ਇਹ ਹੈ ਕਿ ਉਹਨਾਂ ਨੂੰ ਆਪਣੇ ਇਹ ਜਿਹੜਾ ਸਾਡੇ ਜੱਟ ਕਬੀਲਿਆਂ ਦੇ ਬਾਰੇ ਚ ਤਹਿਕੀਕ, ਖੋਜ ਬਹੁਤ ਜ਼ਿਆਦਾ ਉਹਨਾਂ ਦੀ। ਜੀ।
ਤੇ ਉਹਨਾਂ ਦਾ ਜਿਹੜਾ ਕਬੀਲਾ ਨਾ ਜੀ ਇਹ ਬਹੁਤ ਲੜਾਕਾ ਕਬੀਲਾ ਸੀ ਪੁਰਾਣੇ ਜ਼ਮਾਨੇ ਤੋਂ ਲੈ ਕੇ। ਜਿਸ ਤਰ੍ਹਾਂ ਇੱਕ ਦਿਨ ਅਖਾਨ ਕੀਤਾ ਸੀ ਕਿ ਨਾਇਚ ਦੀ ਸ੍ਰੀ ਖੁਦਾ ਕੋ ਨੂੰ ਫਿਰੀ, ਇਹ ਅਕਬਰ ਬਾਦਸ਼ਾਹ ਨੇ ਕਿਹਾ ਸੀ। ਅੱਛਾ ਔਰ ਇਹਨਾਂ ਨੇ ਉਹਨਾਂ ਦੇ ਨਾਲ ਮੁਗਲਾਂ ਨਾਲ ਵੀ ਲੜਾਈਆਂ ਕਰਦੇ ਰਹੇ, ਲੰਮੇ ਕਿਸੇ ਨੇ ਇਹਨਾਂ ਦੀਆਂ ਲੜਾਈਆਂ ਦੇ। ਵਾਹ। ਹਾਂਜੀ। ਔਰ ਫਿਰ ਇਹਨਾਂ ਦੇ ਵਿੱਚੋਂ ਇੱਕ ਚਾਚਾ ਗਹਿਣਾ ਸੀ ਨਾਇਚਾਂ ਦੇ ਵਿੱਚੋਂ, ਅੰਗਰੇਜ਼ ਜਦੋਂ ਇੱਥੇ ਆਏ ਨੇ ਤੇ ਅੰਗਰੇਜ਼ਾਂ ਨਾਲ ਵੀ ਲੜਾਈਆਂ ਕਰਦੇ ਰਹੇ ਔਰ ਉਹਨਾਂ ਗ੍ਰਿਫਤਾਰ ਕਰ ਲੈ। ਤੇ 2 ਜਣੇ ਸਨ, ਇਹ 2 ਭਰਾ ਸਨ, ਇਹਨਾਂ ਦੇ ਚਾਚੇ ਲੱਗਦੇ ਸਨ ਉਹ ਡਾਕਟਰ ਸਾਹਿਬ ਦੇ ਜੀ। ਔਰ ਉਹਨਾਂ ਨੂੰ ਆਖਿਆ ਜੀ ਗੱਡ ਅੱਗੇ ਜੁਪੋ, ਜਿਵੇਂ ਉਹ ਕਰਦੇ ਸਨ ਅਗਲੇ ਦੀ ਤੋਹੀਨ ਕਰਨ ਲਈ। ਹਾਂ ਜੀ। ਉਹਨਾਂ ਆਖਿਆ ਇਹ ਨਹੀਂ ਹੋ ਸਕਦਾ ਔਰ ਉਹਨਾਂ ਨੇ ਉਹਨਾਂ ਨੂੰ ਮਾਰ ਕੇ ਉਹਨਾਂ ਨੂੰ ਵੱਢ ਕੇ ਟੋਟੇ ਟੋਟੇ ਕਰ ਛੜਿਆ ਸੀ ਨਾਚਾਂ ਨੂੰ, ਲੇਕਿਨ ਉਹ ਗੱਡ ਅੱਗੇ ਨਹੀਂ ਸਨ ਜੁਪੇ। ਵਾਹ। ਤੋ ਗੱਲ ਇਹ ਹੈ ਕਿ ਇਸ ਅਖਾਣ 'ਚ ਦੱਸਿਆ ਗਿਆ ਹੈ ਕਿ ਜਿਸ ਤਰ੍ਹਾਂ ਕਾਲੇ ਨਾਗ ਦਾ ਵੈਰ ਜਿਹੜਾ ਨਾ ਉਹ ਕਦੀ ਨਹੀਂ ਭੁੱਲਦਾ, ਉਹਦੇ ਨਾਲ ਤੁਸੀਂ ਮਤਲਬ ਕਿਤੇ ਕੋਈ ਹੱਥ ਕੀਤਾ ਹੋਵੇ ਤੇ ਉਹ ਯਾਦ ਰੱਖਦਾ ਹੈ। ਆਂਦੇ ਨੇ ਕਿ ਸੱਪ ਦੀ ਅੱਖ ਵਿੱਚ ਤੁਹਾਡੀ ਤਸਵੀਰ ਜਿਹੜੀ ਹੈ ਨਾ ਜੀ ਉਹ ਬਣ ਜਾਂਦੀ ਹੈ, ਮਹਿਫੂਜ਼ ਹੋ ਜਾਂਦੀ, ਉਹ ਮਹਿਫੂਜ਼ ਹੋ ਜਾਂਦੀ ਹੈ ਤੇ ਉਹ ਲੱਭ ਕੇ ਵੀ ਤੇ ਆਪਣਾ ਵੈਰ ਜਿਹੜਾ ਲੈਂਦਾ ਹੈ। ਜੀ ਜੀ। ਤੇ ਇਸ ਤਰ੍ਹਾਂ ਹੀ ਜਿਹੜੇ ਨਾਇਚ ਨੇ, ਨਾਇਚ ਕਬੀਲਾ ਇਹ ਵੀ ਇਹਨਾਂ ਨਾਲ ਕਿਸੇ ਦਾ ਵੈਰ ਪੈ ਜੇ ਤੇ ਡਾਕਟਰ ਸਾਹਿਬ ਆਪ ਦੱਸਦੇ ਨੇ ਕਿ ਸਾਡੀ ਜਿੰਨਾ ਕਬੀਲਿਆਂ ਨਾਲ ਕਿਤੇ ਲੜਾਈ ਹੋ ਜਾਏ, ਸੁਲ੍ਹਾ ਵੀ ਹੋ ਜਾਏ ਬੇਸ਼ੱਕ, ਲੇਕਿਨ ਸੁਲ੍ਹਾ ਤੋਂ ਬਾਅਦ ਵੀ ਇੱਕ ਦੂਜੇ ਦੀ ਸ਼ਾਦੀ ਗਮੀ 'ਚ ਨਹੀਂ ਜਾਣਾ। ਇੱਕ ਦੂਜੇ ਵੱਲੋਂ ਜਦੋਂ ਲੰਘਣਾ ਮੂੰਹ ਪਰਤਾ ਕੇ ਲੰਘਣਾ ਪਏ, ਇਹਦੇ ਨਾਲ ਸਲਾਮ ਦੁਆ ਨਾ ਲੈਣੀ ਪਵੇ। ਏਡੇ ਕੌੜੇ ਲੋਕ ਨੇ, ਏਡੇ ਮਤਲਬ ਇਹ ਜਿਹੜਾ ਨਾਇਚ ਕਬੀਲਾ ਹੈ, ਨਾਇਚ ਮੱਲੀ ਦਾ ਪੁੱਤਰ ਹੈ। ਅੱਛਾ। ਹਾਂਜੀ। ਮੱਲੀ ਨੇ 5 ਪੁੱਤਰ ਜਿਹੜੇ ਨੇ ਨਾ, ਮੱਲੀ ਜਾਏ 5 ਪੁੱਤਰ। ਇਹ ਇੱਕ ਪੁਰਾਣੇ ਜ਼ਮਾਨੇ ਦੇ ਵਿੱਚ ਨਾ ਰਾਜੇ ਬਿਕਰਮਜੀਤ ਨੇ ਤਖਤੀਆਂ ਲਿਖਵਾ ਕੇ ਲਾਈਆਂ ਸਨ ਕਿ ਸਰੋਇਆ ਜਿਨ੍ਹਾਂ ਦਾ ਦਾਦਾ, ਸੋਢੀ ਸੁਲੱਖਣੀ ਜਿਨ੍ਹਾਂ ਦੀ ਮਾਂ, ਤੇ ਮੱਲੀ ਆਪਣਾ ਸੋਢੀ ਜਾਏ ਮੱਲੀ ਚੋਂ 5 ਪੁੱਤਰ, ਭੁੱਟਾ, ਡਾਰ, ਨਾਇਚ, ਸ਼ਜਰਾ ਤੇ ਲੰਗਾ। ਅੱਛਾ। ਇਹ ਲਿਖ ਕੇ ਤੇ ਲਾਏ ਹੁੰਦੇ ਸਨ ਉਹਨਾਂ ਤਖਤੀਆਂ ਜਿਹੜੀਆਂ ਨੇ। ਔਰ ਇਹ ਜਿਹੜੇ ਕਬੀਲਾ ਨਾ ਨਾਇਚ, ਉਹਨਾਂ 5 ਦੇ ਵਿੱਚੋਂ ਇੱਕ ਹੈ ਔਰ ਮੱਲੀ ਦਾ ਪੁੱਤਰ ਹੈ। ਹਾਂਜੀ। ਔਰ ਇਸ ਅਖਾਣ 'ਚ ਦੱਸਿਆ ਗਿਆ ਕਿ ਇਹਨਾਂ ਦਾ ਜਿਹੜਾ ਵੈਰ ਹੈ ਨਾ ਜੀ, ਕੋਈ ਵੈਰ ਇਹਨਾਂ ਨਾਲ ਪਾ ਨਾ ਲਵੇ। ਇਹ ਜਿਹੜੇ ਨੇ ਮਤਲਬ ਇਹ ਕਿ ਇਹ ਵੈਰ ਇਸ ਤਰ੍ਹਾਂ ਕੁੱਟਦੇ ਨੇ ਭਈ ਛੱਡ ਗੱਲਾਂ ਦਿਓ। ਲੋ ਜੀ ਪਿਆਰਿਓ, ਸਾਡੇ ਬੜੇ ਹੀ ਪਿਆਰੇ, ਬੜੇ ਮੁਹਤਰਮ ਡਾਕਟਰ ਲਾਲ ਬਖਸ਼ ਨਾਇਚ ਸਾਹਿਬ, ਤੁਹਾਨੂੰ ਦੱਸਿਆ ਵੀ ਉਹਨਾਂ ਨੇ ਅਖਾਣ ਭਿਜਵਾਇਆ ਹੈ ਆਪਣੇ ਬਾਰੇ, ਯਾਨੀ ਆਪੋਂ ਵੀ ਉਹ ਨਾਇਚ ਜੱਟਾਂ ਦਾ ਇੱਕ ਕਬੀਲਾ ਹੈ। ਉਹੀ ਡਾਕਟਰ ਸਾਹਿਬ ਦੀ ਵੀ ਗੋਤ ਨਾਇਚ ਹੀ ਹੈ ਤੇ ਆਪ ਸਰਕਾਰ ਨੇ ਸਾਨੂੰ ਅਖਾਣ ਭਿਜਵਾਇਆ। ਇਹਤਰਾਮ ਤੇ ਉਹਨਾਂ ਦਾ ਇੰਨਾ ਜ਼ਿਆਦਾ ਕਿ ਮੈਂ ਤਾਂ ਡਰਦਾ ਅਖਾਣ ਬੋਲਦਾ ਨਹੀਂ ਸਾਂ ਪਿਆ, ਪਰ ਡਾਕਟਰ ਸਾਹਿਬ ਆਪੋਂ ਭਿਜਵਾਇਆ ਤੇ ਇਸ ਵਾਸਤੇ ਜਨਾਬ ਅਸੀਂ ਤੁਹਾਡੇ ਹਜ਼ੂਰ ਪੇਸ਼ ਕੀਤਾ। ਭਈ ਕਾਲੇ ਨਾਗ ਦਾ ਤੇ ਨਾਇਚ ਦਾ ਵੈਰ ਇੱਕ ਬਰਾਬਰ ਹੁੰਦਾ ਹੈ। ਬਾਜਵਾ ਸਾਹਿਬ ਨੇ ਇਹਨਾਂ ਦਾ ਬੜਾ ਹੀ ਸੋਹਣਾ ਇਸ ਅਖਾਣ ਦਾ ਨਖੇੜਾ ਕੀਤਾ। ਪਿਆਰਿਓ, ਗੱਲ ਇਹ ਵੇ ਭਈ ਸਾਡੇ ਤੇ ਡਾਕਟਰ ਸਾਹਿਬ ਬੜਾ ਹੀ ਮੁਹਤਰਮ ਨੇ ਤੇ ਬੜਾ ਹੀ ਮੁਸ਼ਫਿਕ ਨੇ। ਅਸੀਂ ਤੇ ਉਹਨਾਂ ਦੇ ਨਿਆਜ਼ ਮੰਨਦਾ ਨਾ ਜੀ, ਇਰਾਦਤ ਮੰਨਦਾ, ਸਾਡੇ ਨਾਲ ਤੇ ਬੜਾ ਹੀ ਪਿਆਰ ਕਰਦੇ ਨੇ। ਅਸੀਂ ਜਾ ਕੇ ਵੀ ਵੇਖਿਆ, ਆਪਣੇ ਮਰੀਜ਼ਾਂ ਦੇ ਨਾਲ ਵੀ ਇੰਨੇ ਖੁਸ਼ ਅਖਲਾਕ ਨੇ, ਇੰਨੇ ਪਿਆਰ ਨਾਲ ਗੱਲ ਕਰਦੇ ਨੇ, ਸ਼ਫਕਤਾਂ ਹਰ ਵੇਲੇ ਬਖੇਰਦੇ ਰਹਿੰਦੇ ਨੇ। ਪਰ ਸਾਨੂੰ ਇਹ ਨਹੀਂ ਸੀ ਪਤਾ ਵੀ ਉਹਨਾਂ ਦਾ ਵੈਰ ਜਿਹੜਾ ਨਾ ਜੀ, ਜਾਂ ਦੁਸ਼ਮਣੀ ਜਿਹਦੇ ਨਾਲ ਪਾ ਬੈਂਦੇ ਨੇ, ਉਹ ਇੰਨੀ ਸਖਤ ਡਾਢੀ ਹੁੰਦੀ ਹੈ। ਉਹ ਸ਼ੁਕਰ ਹੈ ਅੱਜ ਸਾਨੂੰ ਬਾਜਵਾ ਸਾਹਿਬ ਦੱਸ ਛੱਡਿਆ। ਅੱਗੋਂ ਅਸੀਂ ਇਸ ਗੱਲ ਦਾ ਵੀ ਧਿਆਨ ਰੱਖਣਾ ਸਪੈਸ਼ਲ ਕਿ ਡਾਕਟਰ ਸਾਹਿਬ ਦੇ ਹਜ਼ੂਰ ਜਦੋਂ ਜਾਈਦਾ ਉਹਨਾਂ ਨੂੰ ਮਿਲਣ ਗਿਲਣ ਤੇ ਕੋਈ ਐਸੀ ਗੱਲ ਨਾ ਕਰ ਬਵੀਏ ਜਿਹਦੇ ਨਾਲ ਸਾਨੂੰ ਡਾਕਟਰ ਸਾਹਿਬ ਦੇ ਅਤਾਬ ਦੇ ਥੱਲੇ ਆਉਣਾ ਪੈ ਜੇ। ਸਾਹਿਬੋ, ਇਹਦੇ ਨਾਲ ਹੀ ਹੁਣ ਲਵਾਂਗੇ ਤੁਹਾਡੇ ਤੋਂ ਇਜਾਜ਼ਤ। ਇਸ ਵਿਲਾਗ ਸਾਡੇ ਦਾ ਵੇਲਾ ਮੁੱਕ ਗਿਆ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ओ चल मेरे नू चली रौनक हो जाऊं चट में चल
ਚਲੀਏ